ਤੁਹਾਡੇ ਵਿੱਚੋਂ ਮੇਰਾ ਖਿਆਲ ਹੈ ਬਹੁਤ ਸਾਰੇ ਦੋਸਤਾਂ ਨੂੰ ਪਤਾ ਹੈ ਕਿ ਅੱਜ ਕੱਲ੍ਹ ਮੇਰੇ 'ਤੇ ਸ਼ਾਇਰੀ ਦਾ ਦੌਰਾ ਪਿਆ ਹੈ ਅਤੇ ਸ਼ਾਇਰੀ ਲਿਖੀ ਜਾ ਰਹੀ ਹੈ। ਤਾਂ ਹੁਣ ਪਤਾ ਨਹੀਂ ਚੰਗੀ ਹੈ ਕਿ ਭੈੜੀ ਹੈ, ਜੋ ਵੀ ਹੈ, ਪਰ ਜੋ ਮੇਰੇ ਮਨ 'ਚ ਆਉਂਦਾ ਮੈਂ ਲਿਖ ਦਿੰਦਾ। ਅਤੇ ਇੰਝ ਹੀ ਮੈਂ ਸੋਚ ਰਿਹਾ ਸਾਂ ਕਿ ਚੰਗੀ ਸ਼ਾਇਰੀ ਜਾਂ ਵੱਡੀ ਸ਼ਾਇਰੀ ਜਾਂ ਅਸਲੀ ਸ਼ਾਇਰੀ ਕਿਵੇਂ ਬਣਦੀ ਹੈ ਔਰ ਉਹ ਤਾਰੀਖ ਦੇ ਵਿੱਚ ਉਹਦੇ ਕੀ ਕੰਪੋਨੈਂਟਸ ਨੇ। ਅਤੇ ਇੱਕ ਸ਼ੇਰ ਜ਼ੇਨ 'ਚ ਆਇਆ ਜਿਹੜਾ ਮੈਂ ਲਿਖਿਆ, ਉਹ ਇਹ ਸੀ, ਲਫ਼ਜ਼ ਪੁਰਾਣੇ ਹੋਂਦੇ, ਲਫ਼ਜ਼ ਪੁਰਾਣੇ ਹੋਂਦੇ, ਜੁੜਤ ਨਵੀਂ ਵਿੱਚ ਆਉਣ, ਸਭ ਤੋਂ ਵੱਧ ਵਿਚਾਰ ਨੇ ਉਹ ਅਜੋਕੇ ਹੋਣ। ਮਤਲਬ ਵਿਚਾਰ ਜਿਹੜੇ ਨੇ ਉਹਨਾਂ ਨੂੰ ਤਾਜ਼ਾ ਹੋਣਾ ਚਾਹੀਦਾ। ਅਤੇ ਇਸੇ ਤੋਂ ਮੈਨੂੰ ਖਿਆਲ ਆਇਆ ਕਿ ਅਸੀਂ ਜਦੋਂ ਪੰਜਾਬੀ ਦੀ ਕਲਾਸੀਕਲ ਸ਼ਾਇਰੀ ਨੂੰ ਪੜ੍ਹਨੇ ਹਾਂ ਅਤੇ ਬਹੁਤੀ ਵਾਰੀ ਅਸੀਂ ਇਹੋ ਹੀ ਸਮਝਦੇ ਹਾਂ ਕਿ ਬਾਬਾ ਫਰੀਦ ਤੋਂ ਲੈ ਕੇ ਅਤੇ ਖਾਜਾ ਫਰੀਦ ਤੱਕ ਜਿਹੜੀ ਸੋ ਕਾਲਡ ਸੂਫੀ ਸ਼ਾਇਰੀ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੀ ਜਿਹੜੀ ਆ ਉਹ ਇੱਕ ਹੀ ਦਾਇਰੇ ਦੇ ਗਿਰਦ ਘੁੰਮਦੀ ਰਹਿੰਦੀ ਹੈ ਅਤੇ ਉਹਦੇ ਵਿੱਚ ਕੋਈ ਵਧਾ ਜਾਂ ਇਰਤਕਾ ਨਹੀਂ ਹੈ। ਮੈਂ ਇਸ ਨਜ਼ਰੀਏ ਦਾ ਮੁੱਢਲੇ ਤੌਰ 'ਤੇ ਮੁਖਾਲਫ ਹਾਂ ਔਰ ਇਹਦੀ ਮੈਂ ਜਦੋਂ ਆਪਣੀ ਫਲਸਫੇ 'ਤੇ ਜਿਹੜੀ ਮੈਂ ਕਰ ਰਿਹਾ ਉਹਦੇ ਜਦੋਂ ਮੈਂ ਅਖੀਰ 'ਤੇ ਜਾਵਾਂਗਾ ਤਾਂ ਇੱਕ ਕਿਸ਼ਤ ਦੇ ਵਿੱਚ ਮੈਂ ਇਹ ਕੋਸ਼ਿਸ਼ ਕਰਾਂਗਾ ਦੱਸਣ ਦੀ ਕਿ ਪੰਜਾਬੀ ਕਲਾਸਿਕਸ ਦੇ ਵਿੱਚ ਫਲਸਫੇ ਦਾ ਵਧਾ ਜਾਂ ਇਰਤਕਾ ਕਿਵੇਂ ਹੋਇਆ। ਬਹਰਹਾਲ ਉਸ ਵੇਲੇ ਜਦੋਂ ਮੈਂ ਇਹ ਸੋਚ ਰਿਹਾ ਸਾਂ ਅਤੇ ਉਦੋਂ ਇੱਕ ਸ਼ੇਰ ਹੋਰ ਆਇਆ ਜ਼ੇਨ ਦੇ ਵਿੱਚ, ਉਹ ਇਹ ਸੀ, 8 ਸਦੀਆਂ ਦੀ ਸ਼ਾਇਰੀ ਭਾਉਂਦੀ ਨਹੀਂ ਵਿੱਚ ਗੇੜ, 8 ਸਦੀਆਂ ਦੀ ਸ਼ਾਇਰੀ ਭਾਉਂਦੀ ਨਹੀਂ ਵਿੱਚ ਗੇੜ, ਮੰਜ਼ਲੋ ਮੰਜ਼ਲੀ ਪੌੜੀਆਂ ਸਵਾ ਸੇਰ ਦਾ ਸੇਰ। ਯਾਨੀ ਸੇਰ ਤੋਂ ਸਵਾ ਸੇਰ ਹੋ ਜਾਂਦੀ ਹੈ, ਸਵਾ ਸੇਰ ਹੋਏ ਸੇਰ, ਪਹਿਲੇ ਸੇਰ ਹੁੰਦੀ ਹੈ ਫਿਰ ਸਵਾ ਸੇਰ ਹੋ ਜਾਂਦੀ ਹੈ, ਫਿਰ ਅੱਗੇ ਵੱਧਦੀ ਜਾਂਦੀ ਹੈ। ਉਹ ਇਹ ਲਿਖਿਆ ਗਿਆ ਅਤੇ ਉਹ ਮੈਨੂੰ ਮੀਆਂ ਮੁਹੰਮਦ ਬਖਸ਼ ਸਾਹਿਬ ਯਾਦ ਆ ਗਏ ਕਿ ਉਹਨਾਂ ਨੇ ਆਪਣੇ ਕਲਾਮ ਦੇ ਵਿੱਚ ਸੈਫੁਲ ਮਲੂਕ ਦੇ ਵਿੱਚ ਇੱਕ ਤਰ੍ਹਾਂ ਸ਼ਾਇਰੀ ਦੀ ਪਹਿਲੀ ਵਾਰੀ ਤਨਕੀਦ ਲਿਖੀ, ਪਰਖ ਪੜਚੋਲ ਕੀਤੀ ਔਰ ਉਹਨਾਂ ਨੇ ਤਕਰੀਬਨ ਸਾਰੇ ਸ਼ਾਇਰਾਂ ਦੇ ਉੱਤੇ, ਵੱਡਿਆਂ ਸ਼ਾਇਰਾਂ ਦੇ ਉੱਤੇ ਗੱਲ ਕੀਤੀ। ਉਹ ਮੈਨੂੰ ਬੜੀ ਮੁੱਢਲੀ ਅਤੇ ਬਹੁਤ ਨਵੀਂ ਲੱਗਦੀ ਸੀਗੀ ਅਤੇ ਮੈਂ ਸੋਚਿਆ ਕਿ ਸ਼ਾਇਰੀ ਦੇ ਵਿੱਚ ਜ਼ਰਾ ਇਹਨੂੰ ਕਰਕੇ ਵੇਖਿਆ ਜਾਵੇ, ਪੁਰਾਣੇ ਉਸਤਾਦ ਵੱਡੇ ਸ਼ਾਇਰਾਂ ਨੂੰ ਅਤੇ ਉਹਨਾਂ ਉੱਤੇ ਕਿਵੇਂ ਗੱਲ ਹੁੰਦੀ ਹੈ। ਅਤੇ ਇਹ ਮੈਂ ਕੁਛ ਜਿਹੜੇ ਹੈ ਨੇ ਉਹ ਬੰਦ ਲਿਖੇ ਨੇ, ਇਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ। ਇਹ ਪਹਿਲੇ ਜਿਹੜੇ ਨੇ ਦੋ ਇਹ ਵਾਰਿਸ ਸ਼ਾਹ 'ਤੇ ਨੇ, ਮਤਲਬ ਉਹ ਅਸਲ 'ਚ ਗੱਲ ਵਾਰਿਸ ਸ਼ਾਹ ਤੋਂ ਸ਼ੁਰੂ ਹੋਈ ਸੀ ਮੇਰੇ ਜ਼ਹਨ 'ਚ। ਹੀਰ ਦਮੋਦਰ ਦਾਸ ਦੀ ਸਾੜਿਓਂ ਸ਼ੁਰੂ ਹੋਈ, ਵਾਰਿਸ ਸ਼ਾਹ ਵਿੱਚ ਭੋਏ ਦੀ ਵੰਡ ਵਿੱਚ ਬਦਲ ਗਈ, ਬੰਦਿਆਂ ਅੰਦਰ ਮੁੱਢਲਾ ਪਾੜ ਮੁਆਸ਼ੀ ਜਾਣ, ਇਹੋ ਤੱਕਣੀ ਸਹੀ ਹੈ ਵਾਰਿਸ ਸ਼ਾਹ ਫਰਮਾਨ। ਮੈਂ ਤਰਜਮਾ ਨਹੀਂ ਕਰਨਾ, ਤੁਸੀਂ ਆਪੇ ਸਮਝ ਲੈਣਾ ਜੋ ਮੈਂ ਕਹਿ ਰਿਹਾ। ਅਗਲਾ ਬੰਦ ਵੀ ਵਾਰਿਸ ਸ਼ਾਹ 'ਤੇ ਸੀ। ਪੰਜ ਪੀਰ ਤੇ ਬਾਲਨਾਥ ਪੂਰੀ ਕਰਦੇ ਆਸ, ਹੀਰ ਤੇ ਰਾਂਝਾ ਮਿਲ ਗਏ ਕਹੇ ਦਮੋਦਰ ਦਾਸ, ਵਾਰਿਸ ਸ਼ਾਹ ਵਿੱਚ ਚੱਲਦੀ ਕਿਸੇ ਦੀ ਨਹੀਂ ਰਜ਼ਾ, ਹੀਰ ਰਾਂਝੇ ਨੂੰ ਮਰਨ ਤੋਂ ਕੋਈ ਨਾ ਸਕੇ ਬਚਾ। ਮਤਲਬ ਦਮੋਦਰ ਦਾਸ ਦੇ ਵਿੱਚ ਅਖੀਰ ਦੇ ਉੱਤੇ ਹੀਰ ਤੇ ਰਾਂਝਾ ਮਿਲ ਜਾਂਦੇ ਨੇ ਬੜੀ ਮਿਸਟੀਰੀਅਸਲੀ ਅਤੇ ਉਹ ਕਿਤੇ ਗਾਇਬ ਹੋ ਜਾਂਦੇ ਨੇ, ਲੇਕਿਨ ਵਾਰਿਸ ਸ਼ਾਹ ਪਹਿਲਾ ਸ਼ਾਇਰ ਸੀ ਕਿ ਉਹਨੇ ਉਹਨਾਂ ਨੂੰ ਅਖੀਰ ਦੇ ਉੱਤੇ ਟ੍ਰੈਜਡੀ ਬਣਾਇਆ ਔਰ ਮਾਰਿਆ, ਔਰ ਇਹ ਬਹੁਤ ਵੱਡੀ ਡਿਵੈਲਪਮੈਂਟ ਸੀ। ਅਤੇ ਮੈਂ ਆਪਣੀ ਕਿਤਾਬ 'ਚ ਵੀ ਗੱਲ ਕਰ ਚੁੱਕਿਆ, ਹੋਰ ਵੀ ਕਈ ਤਰ੍ਹਾਂ ਦੀ ਗੱਲ ਕਰ ਚੁੱਕਿਆ। ਉਹ ਜਦੋਂ ਵਾਰਿਸ ਸ਼ਾਹ ਦੇ ਉੱਤੇ ਹੋ ਗਿਆ ਅਤੇ ਫਿਰ ਬੁੱਲੇ ਸ਼ਾਹ ਦੇ ਉੱਤੇ ਵੀ ਗੱਲ ਹੋਈ। ਬੁੱਲੇ ਸ਼ਾਹ ਦੀ ਨਜ਼ਰ ਹੈ ਤੇਜ਼ ਵਾਂਗੂ ਤਲਵਾਰ, ਮਾਂ ਪਿਓ ਸਾਖ ਕਬੀਲੜੇ ਸਭ ਵੇਲੇ ਦੇ ਯਾਰ, ਜਦ ਵਰਤਾਰੇ ਟੁੱਟਦੇ ਮਾਂ ਧੀ ਵਿੱਚ ਵਿਗਾੜ,
ਸਾਕ ਨਹੀਂ ਕੋਈ ਖੂਨ ਦਾ ਗਰਜ਼ ਮੁਆਸ਼ੀ ਵਾੜ, ਯਾਨੀ ਜਿਹੜੀ ਇਕਨੋਮਿਕ ਹੱਦਬੰਦੀ ਹੈ ਉਹ ਅਸਲ ਦੇ ਵਿੱਚ ਮੁੱਢਲੀ ਹੁੰਦੀ ਹੈ। ਮਿੱਟੀ ਤੋਂ ਸਭ ਸਰਜਦਾ, ਮਿੱਟੀ ਤੋਂ ਸਭ ਕੁਝ ਤਖਲੀਕ ਹੁੰਦਾ ਹੈ। ਮਿੱਟੀ ਤੋਂ ਸਭ ਸਰਜਦਾ, ਮਿੱਟੀ ਸਭ ਦੀ ਮਾਂ, ਅਸਮਾਨਾਂ ਵਿੱਚ ਬਣਦੀ ਨਾ ਕੋਈ ਜਾ ਨ ਥਾਂ। ਫਤਿਹ ਮੁਹੰਮਦ ਰਾਮਦਾਸ ਇੱਕੋ ਬੰਦਾ ਹੈਣ, ਇਹੋ ਮੁੱਢਲੀ ਗੱਲ ਹੈ ਬੁੱਲੇ ਸ਼ਾਹ ਜੀ ਕਹਿਣ। ਬੁੱਲੇ ਸ਼ਾਹ ਦਾ ਸੀ, ਕਿਤੇ ਰਾਮਦਾਸ ਕਿਤੇ ਫਤਿਹ ਮੁਹੰਮਦ, ਇਹੋ ਕਦੀਮੀ ਸ਼ੋਰ, ਨਿਪਟ ਗਿਆ ਦੋਹਾਂ ਦਾ ਝਗੜਾ, ਵਿੱਚੋਂ ਨਿਕਲ ਪਿਆ ਕੋਈ ਹੋਰ। ਤੇ ਉਹਨੂੰ ਮੈਂ ਇੰਜ ਕੀਤਾ ਕਿ ਫਤਿਹ ਮੁਹੰਮਦ ਰਾਮਦਾਸ ਇੱਕੋ ਬੰਦਾ ਹੈਣ, ਇਹੋ ਮੁੱਢਲੀ ਗੱਲ ਹੈ ਬੁੱਲੇ ਸ਼ਾਹ ਜੀ ਕਹਿਣ। ਇਸ ਤੋਂ ਬਾਅਦ ਸ਼ਾਹ ਹੁਸੈਨ ਉਰੀ ਮੇਰੇ ਦਿਮਾਗ 'ਚ ਆ ਗਏ ਤੇ ਉਹਨਾਂ ਦੇ ਉੱਤੇ ਇਹ ਲਿਖਿਆ, ਜੋਗ ਵਖਾਲਾ ਹੋ ਗਏ ਮਾਧੋ ਲਾਲ ਹੁਸੈਨ। ਮਤਲਬ ਇਹ ਹੈ ਕਿ ਜਿਹੜੇ ਮਾਧੋ ਲਾਲ ਹੁਸੈਨ ਸਨ ਉਹ ਯੋਗ ਦੇ ਫਲਸਫੇ ਨੂੰ ਫਾਲੋ ਕਰ ਰਹੇ ਸਨ। ਜੋਗ ਵਖਾਲਾ ਹੋ ਗਏ ਮਾਧੋ ਲਾਲ ਹੁਸੈਨ, ਮਦ ਮਧੋਨਾ ਫਰਜ਼ ਕਰ ਪਾਉਂਦੇ ਦਿਲ ਦਾ ਚੈਨ। ਮਦ ਦਾ ਮਤਲਬ ਸ਼ਰਾਬ ਹੈ, ਮਧੋਨਾ ਦਾ ਮਤਲਬ ਜਿਹੜਾ ਇੰਟਰਕੋਰਸ ਹੈ। ਮਦ ਮਧੋਨਾ ਫਰਜ਼ ਕਰ ਪਾਉਂਦੇ ਦਿਲ ਦਾ ਚੈਨ, ਪਹਿਲੋਂ ਆਪ ਜਗਾਉਣੀ ਆਪਣੇ ਅੰਦਰੋਂ ਨਾਰ, ਯਾਨੀ ਔਰਤ ਨੂੰ ਆਪਣੇ ਅੰਦਰੋਂ ਜਗਾਉਣਾ ਮੁੱਢਲੀ ਗੱਲ ਹੈਗੀ ਹੈ ਯੋਗ ਦੀ। ਫਿਰ ਸ਼ੌ ਨਜ਼ਰੀ ਆਉਂਦਾ ਪੈਂਦੀ ਇਸ਼ਕ ਦੀ ਸਾਰ, ਕੱਤਣ ਵਾਲੀ ਚਰਖੜਾ ਅੰਦਰ ਜੰਮ ਪਿਆ, ਬਣੇ ਹੁਸੈਨ ਮਾਨੜਾ ਦਿਲ ਦੇ ਨਹੀਂ। ਕੱਤਣ ਵਾਲੀ ਚਰਖੜਾ ਅੰਦਰ ਪਿਆ ਜੰਮ, ਕੱਤਣ ਵਾਲੀ ਚਰਖੜਾ ਅੰਦਰ ਪਿਆ ਜੰਮ, ਬਣੇ ਹੁਸੈਨ ਮਾਨੜਾ ਦਿਲ ਦੇ ਮੁੱਕੇ ਗਮ। ਇਸ ਤੋਂ ਬਾਅਦ ਵਾਰੀ ਆ ਗਈ ਸੁਲਤਾਨ ਬਾਹੂ ਹੋਰਾਂ ਦੀ, ਤੇ ਉਹਨਾਂ ਉੱਤੇ ਚਾਰ ਲਾਈਨਾਂ ਇੰਝ ਸਨ, ਮੁੱਲਾਂ ਦੇ ਸਭ ਕਾਰ ਨੇ ਪਾੜ ਨੇ ਦਿੱਤੇ ਪਾੜ, ਬਾਹੂ ਜੀ ਨੇ ਖੋਲ ਕੇ ਦੱਸੇ ਸਭ ਅਸਰਾਰ। ਅਸਰਾਰ ਦਾ ਮਤਲਬ ਭੇਦ। ਬੰਦਾ ਆਪ ਜਹਾਨ ਹੈ ਬਾਹਰ ਹੋਰ ਨਾ ਕੋਈ, ਆਪਣੇ ਅੰਦਰੋਂ ਲੱਭਣੀ ਚੀਜ਼ ਖੜਾਤੀ ਹੋਈ। ਇਹ ਸੁਲਤਾਨ ਬਾਹੂ ਦੀਆਂ ਲਾਈਨਾਂ ਤੋਂ ਹੀ ਕੱਢਿਆ ਗਿਆ ਹੈ। ਫਿਰ ਦਿਨ ਚਲਾ ਗਿਆ ਪਹਿਲੇ ਕਿ ਬਾਬਾ ਫਰੀਦ ਦੇ ਉੱਤੇ ਕੀ ਗੱਲ ਹੋਏਗੀ, ਤੇ ਬਾਬਾ ਫਰੀਦ ਦੇ ਉੱਤੇ ਇੰਝ ਆਈ ਹੋਈ ਗੱਲ, ਡੇਲੇ ਪੀਲੂ ਖਾ ਕੇ ਜੀਵਨ ਲਿਆ ਗੁਜ਼ਾਰ, ਕਦੀ ਨਾ ਕੀਤੀ ਇੱਕ ਪਲ ਬਾਦਸ਼ਾਹਾਂ ਦੀ ਕਾਰ, ਹਾਕਮ ਕਾਜ਼ੀ ਸ਼ਹਿਰ ਦੇ ਕਰਦੇ ਮਾਰੋ ਮਾਰ, ਖੜਾ ਫਰੀਦ ਮੈਦਾਨ ਵਿੱਚ ਕਰਦਾ ਹੈ ਲਲਕਾਰ। ਕਿਉਂਕਿ ਬਾਬਾ ਫਰੀਦ ਦੇ ਪਿੱਛੇ ਜਿਹੜੇ ਕਾਜ਼ੀ ਤੇ ਸ਼ਹਿਰ ਦਾ ਹਾਕਮ ਸੀ ਉਹ ਬਹੁਤ ਪਏ ਸਨ ਤੇ ਉਹਨਾਂ ਨੇ ਛੱਡਿਆ ਨਹੀਂ। ਉਸ ਤੋਂ ਬਾਅਦ ਖਿਆਲ ਗਿਆ ਗੁਰੂ ਨਾਨਕ ਜੀ ਵੱਲ, ਤੇ ਉਹਨਾਂ ਦੇ ਉੱਤੇ ਇੰਝ ਲਿਖਿਆ, ਬਾਬਾ ਨਾਨਕ ਗੁਰੂ ਹੈ ਚੇਲਾ ਵੀ ਹੈ ਆਪ, ਮੁੱਢ ਕਦੀਮੀ ਸੱਚ ਨੂੰ ਲੱਭ ਲੱਭ ਕਰਦਾ ਜਾਪ, ਬੂਟੀ ਨਵੀਂ ਲਿਆਉਂਦਾ ਜੀਵਨ ਜਾਗ ਮਿਲਾਪ, ਲੋਕਾਈ ਦਾ ਜਿਗਰ ਜੀ ਹਾਕਮਾਂ ਲਈ ਸਰਾਪ, ਮਜ਼ਬਾਂ ਜ਼ਾਤਾਂ ਮਰਦ ਜ਼ਨ ਪਾੜੇ ਦਿਸਦਾ ਪਾਪ, ਪਾੜੇ ਦੱਸਦਾ ਪਾਪ, ਯਾਨੀ ਜਿਹੜੇ ਮਜ਼ਬਾਂ ਦੇ ਜ਼ਾਤਾਂ ਦੇ ਤੇ ਔਰਤ ਮਰਦ ਦੇ ਜਿਹੜੇ ਪਹਾੜ ਨੇ ਉਹ ਪਾਪ ਨੇ। ਮਜ਼ਬਾਂ ਜ਼ਾਤਾਂ ਮਰਦ ਜ਼ਨ ਪਾੜੇ ਦੱਸਦਾ ਪਾਪ, ਮੇਰ ਤੇਰ ਦੀ ਜੀਵਨੀ ਦੱਸਦਾ ਜਿਉਣ ਜਿਵੇਂ ਵਜਾਪ, ਜਿਵੇਂ ਜਿਵੇਂ ਵਜਾਪ ਹੁੰਦਾ ਹੈ, ਮਤਲਬ ਏਲੀਨੇਸ਼ਨ ਹੁੰਦੀ ਹੈ। ਸਾਂਝੀ ਕਰਤ ਨੂੰ ਛਿੱਕਣਾ, ਇਹ ਉਹਨਾਂ ਦਾ ਕਹਿਣਾ ਸੀ ਕਿ ਸਾਂਝੀ ਕਰਕੇ ਖਾਓ। ਸਾਂਝੀ ਕਰਤ ਨੂੰ ਛਿੱਕਣਾ ਬੰਦਿਆਈ ਦਾ ਮਾਪ, ਵੰਡ ਜੋ ਕੁਝ ਵੰਡੋ ਜੋ ਕੁਝ ਕੁਲ ਜੋ ਵੰਡੋ ਜੋ ਕੁਝ ਕੋਲ ਹੈ, ਨਾਨਕ ਕਰੇ ਅਲਾਪ। ਨਾਨਕ ਇਹ ਕਹਿ ਰਿਹਾ ਕਿ ਜੋ ਕੁਝ ਤੁਹਾਡੇ ਕੋਲ ਹੈਗਾ ਉਹ ਵੰਡ ਦਿਓ। ਇਹ ਫਿਰ ਜ਼ੇਨ ਚਲਾ ਗਿਆ ਹਾਫਿਜ਼ ਬਰਖੁਰਦਾਰ ਵੱਲ, ਕਿਉਂਕਿ ਹਾਫਿਜ਼ ਬਰਖੁਰਦਾਰ ਵੀ ਬਹੁਤ ਜ਼ਬਰਦਸਤ ਸ਼ਾਇਰ ਹੈ ਤੇ ਉਹਨਾਂ ਉੱਤੇ ਵੀ ਕੁਛ ਲਾਈਨਾਂ ਹੋਈਆਂ। ਨਵੀਆਂ ਰਮਜ਼ਾਂ ਸਰਜਦਾ ਮੰਜ਼ਰ ਨਵੇਂ ਤਿਆਰ, ਕਾਵਾਂ ਚਿੱਟੇ ਦੱਸਦਾ ਕਲਮ ਉਹਦਾ ਪੁਰਕਾਰ, ਇਹਦੇ ਨਕਸ਼ ਉਗੇੜਦਾ
ਜਿਸ ਦੀ ਕਿਸੇ ਨਾ ਸਾਰ ਉਹ ਹਾਫਿਜ਼ ਬਰਖੁਰਦਾਰ ਦਾ ਸੀ ਪੂਣੀ ਵਰਗਾ ਕਾਂ ਉੱਡਿਆ ਰਾਤ ਚਨੇ ਦੀ ਚਾਨਣੀ ਪੂਣੀ ਵਰਗਾ ਕਾਂ। ਤੇ ਇਸੇ ਲਈ ਮੈਂ ਇਹ ਲਿਖਿਆ, ਕਾਵਾਂ ਚਿੱਟੇ ਦੱਸਦਾ ਕਲਮ ਉਹਦਾ ਪ੍ਰਕਾਰ, ਇਹ ਇਹਦੇ ਨਕਸ਼ ਉਗੇੜਦਾ, ਜਿਸ ਦੀ ਕਿਸੇ ਨਾ ਸਾਰ ਆਸ਼ਿਕ ਤੇ ਵਰਿਆਮ ਦੀ ਕਬਰ ਕਰੇ ਤਿਆਰ। ਉਹਦੀ ਲਾਈਨ ਹੈ ਆਪਣਾ ਹਾਫਿਜ਼ ਬਰਖੁਰਦਾਰ ਦੀ, ਆਸ਼ਿਕ ਤੇ ਵਰਿਆਮ ਨੂੰ ਖੜੀ ਉਡੀਕੀ ਗੌਰ। ਆਸ਼ਿਕ ਤੇ ਵਰਿਆਮ ਦੀ ਕਬਰ ਕਰੇ ਤਿਆਰ, ਫਨ ਆਪਣੇ ਦਾ ਬਾਦਸ਼ਾਹ ਜਿਸ ਦੀ ਲੰਮੀ ਮਾਰ, ਫਨ ਆਪਣੇ ਦਾ ਬਾਦਸ਼ਾਹ ਜਿਸ ਦੀ ਲੰਮੀ ਮਾਰ, ਕੋਈ ਹੋਰ ਨਾ ਹੋਣਾ ਹਾਫਿਜ਼ ਬਰਖੁਰਦਾਰ। ਫਿਰ ਅੱਗੇ ਆ ਕੇ ਮੀਆਂ ਮੁਹੰਮਦ ਬਖਸ਼ ਸਾਹਿਬ ਦੇ ਬਾਰੇ 'ਚ ਜਿਹੜੀ ਗੱਲ ਆਈ ਦਿਮਾਗ 'ਚ ਉਹ ਇਹ ਸੀ, ਮੀਆਂ ਮੁਹੰਮਦ ਬਖਸ਼ ਹਨ ਸ਼ਾਇਰ ਤੇ ਨਕਾਦ, ਸ਼ੇਰ ਸੁਖਨ ਦੀ ਜਾਂਚ ਵੀ ਨਾਲੇ ਨਾਲ ਸਵਾਦ। ਜੋ ਚਿੱਠੀਆਂ ਵਿੱਚ ਲਿਖਿਆ, ਉਹਨਾਂ ਦੀਆਂ ਚਿੱਠੀਆਂ ਬਹੁਤ ਜ਼ਬਰਦਸਤ ਨੇ, ਜੋ ਚਿੱਠੀਆਂ ਵਿੱਚ ਲਿਖਿਆ ਉਹਦਾ ਨਹੀਂ ਜਵਾਬ, ਕਿੱਸਾ ਲਿਆ ਫਾਰਸੀ ਘੜਿਆ ਜਿਉਂ ਪੰਜਾਬ। ਉਹਨਾਂ ਦਾ ਕਿੱਸਾ ਤਾਂ ਉਹਨੇ ਫਾਰਸੀ ਤੋਂ ਲਿਆ ਸੀ, ਲੇਕਿਨ ਉਹਨੂੰ ਪੰਜਾਬੀਆਈਜ਼ ਕਰ ਲਿਆ। ਔਖਾ ਵੇਲਾ ਉਹਨਾਂ ਦਾ ਚਾਰੋਂ ਤਰਫੋਂ ਮਾਰ, ਅੰਗਰੇਜ਼ੀ ਸਰਕਾਰ ਦੀ ਉਰਦੂ ਦੀ ਭਰਮਾਰ। ਮਤਲਬ ਉਹਨਾਂ ਦਾ ਵੇਲਾ ਬਹੁਤ ਭੈੜਾ ਸੀ, ਇੱਕ ਪਾਸੇ ਅੰਗਰੇਜ਼ੀ ਹਕੂਮਤ ਆ ਗਈ ਸੀ ਤੇ ਉਹਨੇ ਆ ਕੇ ਉਹਨੇ ਉਰਦੂ ਥਾਪ ਦਿੱਤੀ ਸੀ। ਕਰਨਾ ਵੇਰਵਾ ਸ਼ਾਇਰਾਂ ਉਹਨਾਂ ਬਣਾਈ ਰੀਤ, ਯਾਨੀ ਮੁਹੰਮਦ ਬਖਸ਼ ਹੋਰਾਂ ਨੇ ਰੀਤ ਬਣਾਈ ਕਿ ਸ਼ਾਇਰਾਂ ਦਾ ਕਿਵੇਂ ਵੇਰਵਾ ਕੀਤਾ ਜਾਏ। ਅਸੀਂ ਵੀ ਉਸ 'ਤੇ ਚੱਲ ਕੇ ਕੀਤੀ ਇਹ ਪ੍ਰਤੀਤ, ਯਾਨੀ ਮੈਂ ਵੀ ਉਸ 'ਤੇ ਚੱਲ ਕੇ ਇਹ ਪ੍ਰਤੀਤ ਕੀਤੀ ਹੈ। ਆਖਰ ਦੇ ਉੱਤੇ ਰੋਹੀ ਦੇ ਸਰਬਾਲੜੇ ਖਾਜਾ ਗੁਲਾਮ ਫਰੀਦ, ਕੁਦਰਤ ਖਲਕਤ ਥਲ ਦੀ ਕਰਨ ਅਵਲੜੀ ਦੀਦ, ਪਹਿਲੇ ਸ਼ਾਇਰ ਜਿਨ੍ਹਾਂ ਨੇ ਫਿਤਰਤ ਤੇ ਲਿਖਿਆ, ਥਲ ਦੀ ਇੱਕ ਇੱਕ ਪੋਰ ਨੂੰ ਰੂਹ ਅੰਦਰ ਚੱਖਿਆ, ਨਾਜ਼ਕ ਨਾਜ਼ ਜਟੇਟੀਆਂ ਦਿਲ ਦੀ ਅੱਖ ਤੱਕਿਆ, ਬੈਠ ਮਸੀਤੇ ਰਾਗ ਸੁਣ ਰੂਹ ਅੰਦਰ ਰਚਿਆ, ਹਰ ਮਜ਼ਹਬ ਦਾ ਆਦਮੀ ਉਹਨਾਂ ਦਾ ਰਸਿਆ, ਕਾਫੀ ਐਸੀ ਲਿਖ ਗਏ ਖਲਕਤ ਹੋਈ ਫਦਾ। ਬਸ ਇੰਨਾ ਹੀ ਲਿਖਿਆ ਗਿਆ ਤੇ ਤੁਸੀਂ ਇਹ ਦੱਸਣਾ ਕਿ ਤੁਹਾਨੂੰ ਕਿੱਦਾਂ ਲੱਗਾ ਹੈ, ਤੇ ਤੁਸੀਂ ਆਪਣਾ ਕਮੈਂਟਸ ਜਿਹੜੇ ਨੇ ਉਹ ਛੱਡਣਾ ਤਾਂ ਕਿ ਮੈਨੂੰ ਵੀ ਪਤਾ ਲੱਗੇ ਤੁਹਾਨੂੰ ਕਿਸ ਤਰ੍ਹਾਂ ਲੱਗਾ ਹੈ।